बिस्मिल्लाहिर्रहमानिर्रहीम। अस्सलामु अलैकुम। फार्मिंग टिप्स में शाहिद अली अवान की जानिब से खुश आमदीद। मोअज़्ज़ज़ नाज़रीन, आज आपकी मुलाकात एक नौजवान से करवाई जाएगी जो सिर्फ 20 से 30 जानवर रखे हुए हैं और माशाल्लाह माहाना 1.5 लाख बचत कर रहा है। हम इससे इसके डेयरी फार्मिंग सेटअप को समझने की कोशिश करेंगे। उम्मीद है आपको इस वीडियो से काफ़ी अच्छी मालूमात मिलेंगी। नाजरीन, आपसे एक गिला है कि हम शब रोज़ मेहनत करके आपके लिए नई से नई वीडियोज़ अमली तौर पर लाते हैं, जिसके नतीजे में अक्सर भाई हमारे काम को सराहते हैं, लेकिन आजकल आपकी तरफ से हमें सराहने में या तजावीज़ देने में कंजूसी बरती जा रही है। हालांकि कमेंट करने से कोई खासा वक्त भी नहीं लगता। उम्मीद है आपको अगर वीडियो अच्छी लगेगी तो आप अच्छे कमेंट करेंगे, अगर इसमें बेहतरी की गुंजाइश है तो अपनी तजावीज़ ज़रूर देंगे। तो चलें वीडियो देखते हैं। अस्सलाम वालेकुम। वालेकुम अस्सलाम। भाईजान की हाल है थोड़ा? अल्लाह दा शुक्र, ठीक ठाक। जनाब ना की है थोड़ा? जनाब उसामा। उसामा साहब केड़ी जगह जे, केड़ा पिंड जे? जज्जे रामदास। जज्जे रामदास बडियाने दे कोल ही है जी। अच्छा भाईजान, दस्सिओ कि ਇਹ ਤੁਸੀਂ ਡੇਰਾ ਜਿਹੜਾ ਬਣਾਇਆ ਵੇ ਬਾਹਰ ਇਹ ਕਿੰਨੀ ਦੇਰ ਤੋਂ ਬਣਾਇਆ ਔਰ ਕਿੰਨੀ ਦੇਰ ਤੋਂ ਡੰਗਰਾਂ ਤੋਂ ਕੰਮ ਕਰ ਰਹੇ ਹੋ? को साल डेढ़ हो गए काम शुरू कीते। अच्छा, तो डेरा भी साल डेढ़ ਦਾ ਬਣਾਇਆ? डेरा दे पुराना बनिया दा जी। अच्छा, ਤੇ ਕੀ ਗੱਲ ਡੇਰਾ ਪੁਰਾਣਾ ਤੇ ਕੰਮ ਤੁਸੀਂ ਸਾਲ ਡੇਢ ਹੋਇਆ ਡੰਗਰਾਂ ਦਾ ਕਰਦੇ? ਉਹ ਕੰਮ ਦਾ ਸਰ ਜਿਹੜੇ ਪਹਿਲੇ ਕਰਦੇ ਰਹੇ ਨੇ ਇੱਥੇ, ਅੱਬੇ ਹੋਰੀ ਕੰਮ ਕਰਦੇ ਰਹੇ ਨੇ, ਬਾਅਦ ਚ ਫਿਰ ਬਾਹਰ ਟੁਰ ਗਏ ਨੇ, ਬਾਹਰ ਆ ਕੇ ਫਿਰ ਬਾਹਰੋਂ ਆ ਕੇ ਫਿਰ ਕੰਮ ਸ਼ੁਰੂ ਕੀਤਾ। 30 ਸਾਲ ਬਾਅਦ ਫਿਰ ਕੰਮ ਸ਼ੁਰੂ ਕੀਤਾ। ਇਹ ਜਰਾ ਗੱਲ ਕਲੀਅਰ ਕਰਿਓ ਕਿ ਕੰਮ ਛੱਡ ਕੇ ਬਾਹਰ ਕਿਉਂ ਗਏ ਤੇ ਫਿਰ ਬਾਹਰੋਂ ਛੱਡ ਕੇ ਕਿਉਂ ਆਏ ਵਾਪਸ? ਹਾਂਜੀ, ਯਾਨੀ ਕਾਰੋਬਾਰ ਉੱਥੇ ਠੀਕ ਸੀ? ਕਾਰੋਬਾਰ ਉੱਥੇ ਠੀਕ ਸੀ। ਉੱਥੇ ਅਸਲ ਇੱਕ ਦੁਕਾਨ ਹਨ ਉਹ ਬੰਦ ਹੋ ਗਈ ਸੀ, ਇੱਕ ਦੋ ਦੁਕਾਨ ਹਨ ਉਹ ਬੰਦ ਹੋ ਗਈ ਸੀ ਮਾਰਬਲ ਦੀ। तो फिर समझा कि अपने वतन वापस लौट जाइए। ठीक हो गया। अच्छा भाईजान, किन्ने डंगर तुहाडे कोल इस टाइम? 20 डंगर दे विच तुहाडे कोल किन्नियां मੱਝਾਂ ते किन्नियां गावां ने? 20 को मੱਝਾਂ ने ते 3 को गावां ने। अच्छा, बाकी चार को कट्टे ने ते 2, एक वच्छी है एक वच्छा है। ते किहड़े नस्ल दे तुहां रखे ने इस टाइम जानवर? मिक्स ही ने सारे। अच्छा, ते ਜਿਹੜੀਆਂ गावां ने ਉਹ भी मिक्स ही ने? क्यों? ਉਹ गावां एक ਆਸਟ੍ਰੇਲੀਅਨ गां है ते 2 ਜਿਹੜੀ ਉਹ ਇੱਕ ਦੋਗਲੀ ਹੈ, 2 ਦੋਗਲੀਆਂ ਨੇ। ਟੋਟਲ ਤੁਹਾਡੇ ਕੋਲ ਗਾਵਾਂ ਮੱਝਾਂ ਛੋਟੇ ਜਾ ਪਾ ਕੇ ਕੋਈ 30 ਬਣ ਜਾਂਦਾ ਜਾਨਵਰ? ਬਣ ਜਾਂਦੇ ਨੇ। ਸਹੀ ਹੋ ਗਿਆ। ਅੱਜ ਕੱਲ ਪੱਠੇ ਕਿਹੜੇ ਪਾ ਰਹੇ ਉਹਨਾਂ ਨੂੰ? ਅੱਜ ਕੱਲ ਸਟਾਲਾ ਕਮਾਦ ਮਿਲ ਜਾਂਦਾ ਇੱਥੇ? ਮਿਲ ਜਾਂਦਾ। ਸਹੀ ਹੋ ਗਿਆ। ਨਾਲ ਜਿਹੜੀ ਖੁਸ਼ਕ ਤੂੜੀ ਪਈ ਹੈ ਜਾਂ ਪਰਾਲੀ, ਉਹ ਤੂੜੀ ਵੀ ਪਰਾਲੀ। ਅੱਛਾ, ਅੱਗੇ ਸੀ ਵੇਖਿਆ ਸੀ ਤੁਸੀਂ ਵੰਡਾ ਲਿਆ ਰਹੇ ਸੋ, ਵੰਡਾ ਕਿਹੜਾ ਲਿਆ ਰਹੇ ਔਰ ਕਿਹੜੇ ਭਾਅ ਮਿਲਦਾ ਪਿਆ? ਪੰਜਾਬ ਵੰਡਾ ਲਿਆ ਰਹੇ ਆ, ਤਿਆਰ ਵੰਡਾ ਜਿਹੜਾ ਵੰਡਾ ਲੱਭਦਾ ਪਿਆ ਇਸ ਟਾਈਮ 1700 1750 ਉੱਤੇ ਥੱਲੇ ਰੇਟ ਉਹ ਨਹੀਂ ਚੱਲਦਾ ਪਿਆ। ਤੇ ਉਹ ਇੱਕ ਮਹੀਨੇ ਪਾਈ ਦਾ ਤਕਰੀਬਨ 3 ਕਿਲੋ। ਸਹੀ ਹੈ। ਹੋਰ ਨੇ ਹਾਲ ਕੁਝ ਪਾਉਂਦੇ ਪਏ? ਨਹੀਂ, ਇਹ ਤਿਆਰ ਵੰਡਾ। ਅੱਛਾ, ਤਿਆਰ ਵੰਡਾ ਆਂਦਾ ਪਿਆ ਪਿੱਛੋਂ ਹੀ, ਕੰਪਨੀ ਪਿੱਛੋਂ ਤਿਆਰ ਕਰਕੇ ਵੰਡਾ ਭੇਜਦੀ ਪਈ ਹੈ। ਵੰਡਾ ਸ਼ਾਮੀ ਜਦੋਂ ਡੰਗਰ ਬੰਨਣ ਲੱਗਣੇ ਅੰਦਰ ਉਦੋਂ ਪਾਣਾ 3 ਕਿਲੋ ਸਾਰੀਆਂ ਨੂੰ। ਸਿਰਫ ਸ਼ਾਮ ਨੂੰ ਪਾਉਂਦੇ ਹੋ? ਸਿਰਫ ਸ਼ਾਮ ਨੂੰ ਪੈਂਦਾ। ਤਰੀਕਾਕਾਰ ਇੱਕ ਬਾਲਟੀ ਜਿਹੜਾ 3 ਕਿਲੋ ਸਿਰਫ ਇੱਕ ਮਹੀਨੋਂ ਜਿਹਦੇ ਕੋਲ ਲਈਦਾ ਉਹਨਾਂ ਨੇ ਦੱਸਿਆ ਤੇ ਸਿਰਫ ਇੱਕ ਮਹੀਨੇ। ਸੁੱਕਾ ਪਾਉਂਦੇ ਹੋ ਕਿ ਭੇ ਕੇ? ਸੁੱਕਾ ਹੀ ਹੈ, ਸੁੱਕਾ ਤਿਆਰ ਵੰਡਾ ਹੈ ਬਿਲਕੁਲ। ਠੀਕ ਹੈ। ਫਾਇਦਾ ਕੀ ਇਹਦਾ? ਇਹਦਾ ਦੁੱਧ ਵੱਧ ਜਾਂਦਾ। ਦੁੱਧ ਵੱਧ। ਨਾਂ ਦੱਸੇ ਵੰਡੇ ਦਾ ਦੁਬਾਰਾ? ਪੰਜਾਬ ਵੰਡਾ ਜੀ, ਦੁੱਧ ਵਧਾਉਣ ਵਾਸਤੇ ਜਿਹੜੀਆਂ ਲਹਿਰੀਆਂ ਨੇ ਸਿਰਫ ਉਹਨਾਂ ਨੂੰ ਪਾਉਂਦੇ ਪਏ? ਲਹਿਰੀਆਂ ਨੂੰ। ਤੁਸੀਂ ਕੋਈ ਫਰਕ ਵੀ ਪਿਆ ਕੋਈ? ਹਾਂ, ਫਰਕ ਪਾਇਆ। ਕਿੰਨਾ ਕੁ ਫਰਕ ਪਿਆ? ਪਹਿਲੇ ਕਿੰਨਾ ਦਿੰਦੀਆਂ ਹਨ ਵੰਡਾ ਪਾਉਣ ਤੋਂ ਬਾਅਦ ਕਿੰਨੀਆਂ ਦਿੰਦੀਆਂ ਨੇ? ਪੈ ਜਾਂਦਾ ਇੱਕ ਮਹੀਨੇ ਦਾ 2 ਕਿਲੋ 3 ਕਿਲੋ ਐਨੇ ਦਾ ਫਰਕ ਪੈ ਜਾਂਦਾ। ਅੱਛਾ ਜੀ, ਇਹ ਤੁਹਾਡੇ ਤਜਰਬੇ ਦੀ ਆਪਣੀ ਸੀ ਗੱਲ ਹੈ ਜੀ? ਬੜੀ ਗੱਲ ਹੈ। ਹੁਣ ਇਸ ਟਾਈਮ ਤੁਹਾਡਾ ਕਿੰਨਾ ਦੁੱਧ ਹੋ ਜਾਂਦਾ ਟੋਟਲ? ਇਸ ਟਾਈਮ ਹੋ ਜਾਂਦਾ ਕੋ 3 3.5 ਮਣ ਸਾਰੇ ਡੰਗਰਾਂ ਦਾ? ਮਾਸ਼ਾਅੱਲਾ। ਕਿਸ ਭਾਅ ਦੇ ਰਹੇ ਹੋ? ਇਹਨੇ 85 90। 85 ਤੋਂ 90। ਟੋਟਲ ਕਿੰਨੇ ਬਣ ਗਏ ਤੁਹਾਡੇ ਡੇਲੀ ਦੇ 3 ਮਣ ਤੋਂ? ਕਿੰਨੇ ਕੁ ਪੈਸੇ ਬਣ ਜਾਂਦੇ ਨੇ? 11 11.5 11.5 ਰੁਪਏ ਦਾ ਵਿਕ ਜਾਂਦਾ। ਠੀਕ ਹੋ ਗਿਆ। ਤੇ ਇਹ ਇੱਥੇ ਵੇਚ ਰਹੇ ਹੋ ਸ਼ਹਿਰ ਵੇਚ ਰਹੇ ਹੋ? ਸ਼ਹਿਰ ਜਾਂਦਾ ਪਿਆ ਜੀ। ਅੱਛਾ, ਤੇ 11,500 ਤੁਸੀਂ ਦੁੱਧ ਵੇਚ ਰਹੇ ਹੋ ਤੇ ਡੰਗਰਾਂ ਤੇ ਕਿੰਨੇ ਲਾ ਰਹੇ ਹੋ? ਡੰਗਰਾਂ ਤੇ ਲੱਗ ਜਾਂਦੇ ਰੋਜ਼ ਦਾ 5-6 ਹਜ਼ਾਰ। ਠੀਕ ਹੈ। ਸਾਰੇ ਖਰਚੇ ਪਾ ਕੇ? ਸਾਰੇ ਖਰਚੇ ਪਾ ਕੇ ਫਿਰ ਉਹ ਵਿੱਚ ਮਸਾਲੇ ਦੇਈਦੇ ਨੇ, ਉਹਨਾਂ ਦਾ ਵੱਖਰਾ ਫਿਰ ਖਰਚਾ ਕੱਢਣਾ ਪੈਂਦਾ। ਮਸਾਲਿਆਂ ਦਾ ਕਿੰਨਾ ਖਰਚਾ ਹੋ ਜਾਂਦਾ? ਮਸਾਲੇ ਦਾ ਹੋ ਜਾਂਦਾ ਕੋਈ 3-4-5 ਹਜ਼ਾਰ ਰੁਪਏ ਵੀ ਹੋ ਜਾਂਦਾ। ਮਸਾਲੇ ਦੇ ਹਿਸਾਬ ਨਾਲ ਕਦੀ ਤੇਲ ਤੇ ਮਿਰਚਾਂ, ਗੰਡੇ ਛੰਡੇ, ਅਦਰਕ, ਥੋਮ ਸ਼ੋਮ ਜਿਹੜਾ ਸਾਰੀ ਉਹ ਚੀਜ਼ਾਂ, ਮਿਰਚਾਂ ਮੁਰਚਾਰੀ। 3-4 ਹਜ਼ਾਰ ਮਹੀਨੇ ਚ ਨਹੀਂ, ਹਫਤੇ ਦਾ ਕਰਨਾ ਪਿਆ। ਹਫਤੇ ਬਾਅਦ ਪਾਈ ਦਾ। ਠੀਕ ਹੋ ਗਿਆ। ਜ਼ਬਰਦਸਤ। ਤੇ ਓਵਰਆਲ ਤੁਹਾਨੂੰ ਕੰਮ कैसा ਲੱਗਾ? ਬੜਾ ਜ਼ਬਰਦਸਤ ਕੰਮ ਹੈ, ਅੱਲਾ ਦਾ ਸ਼ੁਕਰ ਹੈ, ਚੱਲਦਾ ਪਿਆ, ਠੀਕ ਚੱਲਦਾ। ਜਿਹੜੇ ਬੰਦੇ ਬੇਰੁਜ਼ਗਾਰ ਨੇ ਉਹ ਕਿਆ ਉਹਨੂੰ ਤੋਰੇ ਸ਼ੋਭਾ ਅਪਣਾ ਸਕਦੇ ਨੇ ਜੀ? ਉਹਨਾਂ ਨੂੰ ਖਾਸ ਕਰਕੇ ਕੀ ਕਹੋਗੇ? ਕਈ ਦੋਸਤ ਕਹਿੰਦੇ ਨੇ ਕਿ ਇਸ ਕੰਮ ਨੂੰ ਵਿੱਚ ਜਿਹੜਾ ਬੰਦਾ ਖੁਦ ਇਨਵੋਲਵ ਨਹੀਂ ਹੁੰਦਾ ਉਹਨੂੰ ਇਹ ਠੀਕ ਨਹੀਂ ਰਹਿੰਦਾ, ਤੁਸੀਂ ਕੀ ਕਹਿੰਦੇ ਹੋ?
ਇਸ ਕੰਮ 'ਚ ਉਹਦੀ ਆਉਣਾ ਪੈਂਦਾ ਅੱਗੇ, ਉਹਦੀ ਮੁਲਾਜ਼ਮਾਂ ਦੇ ਛੱਡ ਦਈਏ ਨਾ ਉਹ ਫਿਰ ਕੰਮ ਨੇ ਧਿਆਨ ਨਾਲ ਨਹੀਂ ਕਰਦੇ ਆ ਮੁਲਾਜ਼ਮ ਜਿਹੜੇ ਨੇ। ਮੁਲਾਜ਼ਮ ਕੰਮ ਧਿਆਨ ਨਾਲ ਨਹੀਂ ਕਰਦੇ। ਮੁਲਾਜ਼ਮ ਕੰਮ ਧਿਆਨ ਨਾਲ ਨਹੀਂ ਕਰਦੇ, ਮੁਲਾਜ਼ਮਾਂ ਦੇ ਸਿਰ ਤੇ ਖਲੋਣਾ ਪੈਂਦਾ। ਤੁਸੀਂ ਇਹਨਾਂ ਜਾਨਵਰਾਂ 'ਚ ਕੋਈ ਝੋਟਾ ਵੀ ਰੱਖਿਆ? ਝੋਟਾ ਨਹੀਂ ਹੈ ਇਸ ਟਾਈਮ ਨਹੀਂ ਰੱਖਿਆ ਦਾ ਝੋਟਾ। ਲੋਕ ਕਹਿੰਦੇ ਨੇ ਕਿ ਜਾਨਵਰਾਂ ਦਾ ਸੂਆ ਦਾ ਹੁੰਦਾ ਖਦਸ਼ਾ ਹੁੰਦਾ। ਹਾਂਜੀ। ਤੇ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਫੇਸ ਕਰਨਾ ਪਿਆ? ਨਹੀਂ, ਉਹ ਰੱਖਿਆ ਦਾ ਹੀ ਹੁਣ ਫਿਰ ਗਿਆ ਦਾ ਯਾਰ ਦੋਸਤ ਉਹਨਾਂ ਕੋਲ ਗਿਆ ਦਾ, ਇਸ ਟਾਈਮ ਨਹੀਂ ਹੈ ਵਿੱਚ ਝੋਟਾ। ਅੱਛਾ, ਵੈਸੇ ਤੁਹਾਡੇ ਕੋਲ ਹੈ? ਵੈਸੇ ਹੈ ਉਂਝ। ਠੀਕ ਹੈ, ਯਾਨੀ ਤੁਹਾਨੂੰ ਉਹ ਵਾਲੀ ਟੈਨਸ਼ਨ ਵੀ ਕੋਈ ਨਹੀਂ ਹੈ। ਅੱਛਾ, ਤੁਸੀਂ ਇਹ ਦੱਸੋ ਕਿ ਕਿੰਨਾ ਕੁ ਚਾਰਾ ਕਾਸ਼ਤ ਕਰਨਾ ਪੈਂਦਾ ਇੰਨੇ ਜਾਨਵਰਾਂ ਵਾਸਤੇ? ਇਹਨਾਂ ਕਿਆਰਾ ਇੱਕ ਉਹ ਤੇ ਡੇਲੀ ਹੋ ਗਿਆ ਨਾ, ਮਤਲਬ ਕਿੰਨੇ ਕਿੱਲੇ ਪੱਠੇ ਬੀਜੇ? ਕਿੱਲੇ ਪੱਠੇ ਵੀ 5-6 ਕਿੱਲੇ ਬੀਜੇ ਦੇ ਨੇ ਪੱਠੇ ਹੋਣੀ। 6 ਕਿੱਲੇ ਪੂਰੇ ਹੋ ਜਾਂਦੇ ਸਾਲ 'ਚ? ਪੂਰੇ ਹੋ ਜਾਂਦੇ 5-6 ਮਹੀਨੇ ਬਾਅਦ। 5-6 ਮਹੀਨੇ ਬਾਅਦ ਫਿਰ ਚਰੀ ਬੀਜ ਕਰਦੀ? ਫਿਰ ਚਰੀ ਬੀਜ ਕਰਦੀ। ਅੱਜ ਕੱਲ ਸਟਾਲਾ? ਅੱਜ ਕੱਲ ਸਟਾਲਾ 5 ਕਿੱਲੇ 6 ਕਿੱਲੇ ਸਟਾਲਾ ਤੇ ਕਿੱਲਾ ਇੱਕ ਕਮਾਦ ਦਾ। ਕਮਾਦ ਵੀ ਨਾਲ ਬੀਜਿਆ। ਪਰਾਲੀ ਕਿੰਨੀ ਸਟੋਰ ਕੀਤੀ? ਪਰਾਲੀ ਕੀਤੀ ਦੀ ਕੋਈ 5-6 ਕਿੱਲਿਆਂ ਦੀ ਪਰਾਲੀ ਆ। ਤੂੜੀ? ਤੂੜੀ ਵੀ ਪਈ ਦੀ ਹੈ। ਤੁਹਾਨੂੰ ਇਹਦਾ ਮਤਲਬ ਮੁੱਲ ਦੇ ਨਹੀਂ ਲੈਣੇ ਪੈਂਦੇ? ਨਹੀਂ। ਅੱਛਾ, ਤੇ ਤੁਸੀਂ ਇਹ ਦੱਸੋ ਸਰ ਕਿ ਆਪਣਾ ਐਨੇ ਤੁਸੀਂ ਪੱਠੇ ਪਾਉਂਦੇ ਹੋ, ਇਹ 'ਚ ਬੰਦੇ ਕਿੰਨੇ ਕੰਮ ਕਰ ਰਹੇ ਹੋ? ਬੰਦੇ 4 ਕੰਮ ਕਰਦੇ। 4? ਆਪੇ ਹੀ ਹੋ ਕਿ ਮੁਲਾਜ਼ਮ ਜੇ? 2-3 ਕੁ ਮੁਲਾਜ਼ਮ ਨੇ, ਬਾਕੀ ਅਸੀਂ ਆਪੀ ਲੱਗੇ ਰਹਿੰਦੇ ਨਾ। ਥੋੜਾ ਬਹੁਤਾ ਨਾਲ ਤੁਸੀਂ ਟੱਚ ਵਿੱਚ ਰਹਿੰਦੇ ਹੋ? ਠੀਕ ਹੈ। ਅੱਛਾ ਭਾਈ, ਤੁਹਾਡੇ ਜਾਨਵਰਾਂ ਦੀ ਡੇਲੀ ਦੀ ਰੂਟੀਨ ਕੀ ਹੈ? ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਸਾਰਾ ਦਿਨ ਚਲਾਉਂਦੇ ਹੋ, ਸੁਬਾਹ ਤੋਂ ਲੈ ਕੇ ਸ਼ਾਮ ਤੱਕ ਸਾਰਾ ਤਰੀਕਾ ਕਰ ਦੱਸਿਓ। ਸੁਬਾਹ ਕੋ ਉੱਠਦੇ ਨੇ 4 ਵਜੇ ਨਾਲ ਬੰਦੇ ਉੱਠਦੇ ਨੇ, ਉੱਠ ਕੇ ਤਰਪਾਲ ਛਾਲ ਚੁੱਕਦੇ ਨੇ, ਪਹਾੜਾ ਛੜਾ ਬਣਾ ਕੇ ਫਿਰ ਬਾਹਰ ਮਈਆਂ ਲਿਆਂਦੇ ਨੇ, ਪਹਾੜੇ ਤੇ ਚੋਂਦੇ ਨੇ। ਠੀਕ ਹੈ। ਚੋ ਆ ਕੇ ਫਿਰ ਪਿੱਛੇ ਬੰਨ ਦਿੰਦੇ ਨੇ। ਠੀਕ ਹੈ। ਫਿਰ ਪਿੱਛੇ ਬੰਨ ਕੇ ਫਿਰ ਜਾਂਦੇ ਨੇ ਪੱਠੇ ਪਾਣੀ। ਫਿਰ ਘੰਟੇ ਡੇਢ ਬਾਅਦ ਜਦੋਂ ਸੂਰਜ ਚੜ੍ਹੇ ਤਾਂ ਹੁੰਦਾ ਨਾ, ਉਹ ਫਿਰ ਪਾਣੀ ਛਾਣੀ ਡਾਹ ਕੇ ਤੇ ਫਿਰ ਬਾਹਰ ਪੱਠਿਆਂ ਲੈਣ ਟੁਰ ਜਾਂਦੇ ਨੇ। ਠੀਕ ਹੈ। ਆਉਂਦੇ ਨੇ ਫਿਰ 12-12:30 1 ਵਜੇ ਨਾਲ ਪੱਠੇ ਪਾਈਦੇ ਨੇ। ਪੱਠੇ ਪਾ ਕੇ ਫਿਰ 3-3:30 ਵਜੇ ਨਾਲ ਫਿਰ ਪਹਾੜਾ ਤਿਆਰ ਕਰੀਦਾ। ਫਿਰ ਦੋ ਚਵਾਈ ਕਰੀਦੀ ਹੈ। ਫਿਰ ਸਾਰਾ ਕੰਮ ਇੰਜੀ ਚਵਾਈ ਕਰਕੇ ਫਿਰ ਪਿੱਛੇ ਬੰਨ ਖੜੀ ਦੇ ਨੇ। ਫਿਰ ਪਾਣੀ ਪਿਆ ਕੇ ਫਿਰ ਅੰਦਰ ਬੰਨਣਾ। ਅੰਦਰ ਕਿੰਨੇ ਵਜੇ ਬੰਨਦੇ ਹੋ? ਉਹ 7-7:30-8 ਵੱਜ ਜਾਂਦੇ ਨੇ ਰਾਤ ਦੇ। 8 ਵੱਜ ਜਾਂਦੇ ਨੇ ਜੋ ਤੁਸੀਂ ਅੰਦਰ ਕਰਦੇ ਹੋ। ਅੰਦਰ ਬੰਨਣਾ ਨਾ, ਫਿਰ ਅੰਦਰ ਬੰਨ ਕੇ ਫਿਰ ਪੱਠੇ ਪਾ ਕੇ ਫਿਰ ਵੰਡਾ ਪਾਣਾ ਇਹਨਾਂ ਨੂੰ। ਠੀਕ ਹੈ। ਰਾਤ ਨੂੰ ਅੰਦਰ ਹੀ? ਅੰਦਰ ਵੰਡਾ ਪਾਣਾ ਇਹਨਾਂ ਨੂੰ ਰਾਤ ਨੂੰ। ਠੀਕ ਹੈ। ਤੇ ਸੁਬਾਹ ਪਹਾੜੇ 'ਚ ਇਹਨਾਂ ਨੂੰ ਕੀ ਪਾਉਂਦੇ ਹੋ? ਪਹਾੜੇ 'ਚ ਪਾਉਂਦੇ ਮੈਂ ਸੂੜੀ। ਠੀਕ ਹੈ। ਚੋਖਰ, ਰੋਟੀਆਂ ਤੇ ਤੂੜੀ ਮਿਕਸ ਕਰਕੇ ਸਾਰੀ ਚੀਜ਼ਾਂ। ਤੇ ਇਹਨਾਂ ਸਰਦੀ ਦੇ ਦਸੰਬਰ ਦੇ ਔਰ ਜਨਵਰੀ ਦੇ ਦਿਨਾਂ 'ਚ ਤੁਸੀਂ ਇਹਨਾਂ ਨੂੰ ਸਰਦੀ ਤੋਂ ਬਚਾਉਣ ਵਾਸਤੇ ਕਿਹੜਾ ਕੋਈ ਖਾਸ ਮਸਾਲਾ ਦਿੰਦੇ ਹੋ? ਕਿਉਂਕਿ ਤੁਹਾਨੂੰ ਦੱਸਿਆ ਕਿ ਕਾਫੀ ਟਾਈਮ ਬਾਹਰ ਰਹਿੰਦੇ ਨੇ, ਰਾਤ ਨੂੰ ਵੀ ਤੁਸੀਂ 7-8 ਵਜੇ ਅੰਦਰ ਕਰਦੇ ਹੋ। ਤੇ ਸਰਦੀ ਨਾਲ ਗੁੜ ਵਗੈਰਾ ਦੇਈਦਾ ਸ਼ਾਮ ਨੂੰ, ਕੋਈ 2 ਦਿਨ ਬਾਅਦ 3 ਦਿਨ ਬਾਅਦ ਗੁੜ ਦੇ ਦੇਈਦਾ। ਗੁੜ ਨਾਲ ਹੀਟ ਰਹਿੰਦੀ ਹੈ? ਗੁੜ ਨਾਲ ਹੀਟ ਰਹਿੰਦੀ ਹੈ। ਤਰਪਾਲਾਂ ਲਾਈ ਦੀਆਂ ਨੇ, ਤਰਪਾਲਾਂ ਜੀ ਸੁੱਟ ਹੜੀ ਦੀਆਂ ਨੇ, ਅੰਦਰ ਹੀਟ ਹੋਈ ਜਾਂਦੀ ਸਹੀ। ਠੀਕ ਹੈ। ਬਰਾਂਦੇ 'ਚ ਬੰਨੀ ਦੀ ਹੈ। ਸਹੀ ਹੈ। ਜਾਨਵਰਾਂ ਦੀ ਰਾਤੀ ਹੀਟ ਵੀ ਹੁੰਦੀ ਹੈ ਨਾ? ਜੀ ਬਿਲਕੁਲ ਸਹੀ ਹੈ। ਅੱਛਾ, ਕੱਟੇ ਔਰ ਕੱਟੀਆਂ ਕਿੰਨੀ ਉਮਰ ਦੇ ਕਰਕੇ ਸੇਲ ਕਰਨੇ ਚਾਹੀਦੇ ਨੇ? ਤੁਸੀਂ ਕਿੰਨੀ ਉਮਰ ਦੇ ਕਰਕੇ ਸੇਲ ਕਰ ਰਹੇ ਹੋ? 2 ਸਾਲ ਦੇ ਹੋਣ ਤਾਂ ਫਿਰ ਸੇਲ ਕਰ ਦੇਣੇ ਚਾਹੀਦੇ ਨੇ। 2 ਸਾਲ ਦੇ ਕਰਕੇ? 2 ਸਾਲ ਦੇ ਹੋਣ। ਠੀਕ ਹੈ। ਅੱਛਾ, ਜਾਨਵਰ ਜਿਹੜੇ ਨੇ ਉਹ ਕਿਹੜੇ ਇਲਾਕੇ ਦੇ ਜ਼ਿਆਦਾ ਸੂਟੇਬਲ ਰਹਿੰਦੇ ਨੇ ਜਿਹੜੇ ਦੁੱਧ ਦੇ ਹਵਾਲੇ ਨਾਲ? ਸਾਹੀਵਾਲ ਦੇ, ਬੂਰੇਵਾਲਾ ਦੇ। ਇਹ ਕਿੰਨੀ ਜਗ੍ਹਾ 'ਚ ਤੁਸੀਂ ਇਹ ਸਾਰੇ ਮੈਨੇਜ ਕਰ ਰਹੇ ਹੋ ਜਾਨਵਰਾਂ ਨੂੰ? ਇਹ ਜਗ੍ਹਾ ਵਾੜੇ ਦੀ ਯਾਨੀ ਫਾਰਮ ਦੀ ਜਗ੍ਹਾ ਕਿੰਨੀ ਹੋਏਗੀ? ਫਾਰਮ ਦੀ ਜਗ੍ਹਾ ਹੋਣੀ ਹੈ ਕੋ 2.5 ਕਨਾਲਾਂ ਹੋਣੀ ਹੈ। 2.5 ਕਨਾਲਾਂ? ਤੇ ਕਵਰ ਕਿੰਨੀ ਰੱਖੀ ਤੇ ਅਨਕਵਰ ਕਿੰਨੀ ਰੱਖੀ? ਸਾਰੀ ਕਵਰ ਹੈ ਹੋਣੀ 2.5 ਕਨਾਲਾਂ, ਬਾਕੀ ਫਿਰ ਬਾਹਰ ਵਾਲੀ ਹੈ ਸਾਰੀ। ਨਹੀਂ, ਮੇਰਾ ਮਤਲਬ ਹੈ ਕੁਛ ਛੱਤੀ ਕੁਛ ਬਗੈਰ ਛੱਤ ਤੋਂ ਹੈ। ਬਰਾਂਡੇ ਬਣਾਏ ਦੇ ਨੇ 50-50 ਫੁੱਟ ਦੇ 2। ਤੇ ਚੌੜਾਈ ਕਿੰਨੀ ਉਹਨਾਂ ਦੀ? ਚੌੜਾਈ ਹੈ ਉਹਨਾਂ ਦੀ ਕੋਈ 15-15 ਫੁੱਟ। ਉਹਨਾਂ ਬਰਾਂਡਿਆਂ 'ਚ ਕਿੰਨੇ ਕੁ ਜਾਨਵਰ ਆ ਜਾਂਦੇ ਨੇ? ਬਰਾਂਡੇ 'ਚ ਆਈ ਜਾਂਦੇ ਸਾਰੇ 22-23 ਫੁੱਲ। ਇਸ ਤੋਂ ਇਲਾਵਾ ਹੋਰ ਨਹੀਂ ਆ ਸਕਦੇ? ਉਸ ਤੋਂ ਇਲਾਵਾ ਨਹੀਂ ਆ ਸਕਦੇ। ਯਾਨੀ ਮਜ਼ੀਦ ਜਾਨਵਰ ਲਿਆਓ ਤਾਂ ਨਵੇਂ ਬਰਾਂਡੇ? ਮਜ਼ੀਦ ਜਾਨਵਰ ਵਾਸਤੇ ਬਰਾਂਡਾ ਇੱਕ ਤਿਆਰ ਕਰਨਾ ਹੈ। ਜਨਵਰੀ ਚੜ੍ਹ ਗਿਆ, ਫਰਵਰੀ ਤੱਕ ਬਰਾਂਡਾ ਸ਼ਾਨਦਾ ਤਿਆਰ ਕਰਦੇ ਨੇ, ਫਿਰ ਆਉਣਗੇ ਹੋਰ। 2.5 ਕਨਾਲ 'ਚ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਜਾਨਵਰ ਸਮਾ ਸਕਦੇ ਨੇ? ਯਾਨੀ ਕੋਈ 50 ਤੱਕ ਤਕਰੀਬਨ। 50 ਤੱਕ? ਯਾਨੀ 100 ਜਾਨਵਰ ਅਗਰ ਕਿਸੇ ਰੱਖਣਾ ਤਾਂ ਉਹਦੇ ਵਾਸਤੇ 5 ਕਨਾਲ ਜਗ੍ਹਾ ਹੋਣੀ ਚਾਹੀਦੀ। 5 ਕਨਾਲ। ਬੈਠ ਸਭ ਪੁੱਛੋ ਜੋ ਕੁਛ। ਅੱਛਾ, ਤੁਸੀਂ 1 ਸਾਲ ਹੋ ਗਿਆ ਇਸ ਕੰਮ ਨੂੰ ਕਰਦਿਆਂ। 1 ਸਾਲ 'ਚ ਤੁਸੀਂ ਕੰਮ ਨੂੰ ਕਿਸ ਤਰ੍ਹਾਂ ਦਾ ਪਾਇਆ? ਫਾਇਦੇਮੰਦ ਜਾਂ ਨੁਕਸਾਨ? ਫਾਇਦੇਮੰਦ। ਯਾਨੀ ਤੁਹਾਡਾ ਐਕਸਪੀਰੀਅੰਸ ਸਹੀ ਰਿਹਾ? ਜੀ ਸਹੀ ਹੋ ਗਿਆ। ਅੱਛਾ, ਇਹ ਦੱਸੋ ਕਿ ਮੱਝਾਂ ਦੇ ਜਾ ਆਸਾਨੀ ਨਾਲ ਪਾਲਦੇ ਨੇ ਜਾਂ ਗਾਵਾਂ ਦੇ? ਗਾਵਾਂ ਦੇ ਜਾ ਜਿਹੜੇ ਆਸਾਨੀ ਨਾਲ ਪਲਦੇ ਨੇ। ਅੱਛਾ, ਮੱਝਾਂ ਦੇ ਜਾ ਪਾਲਣ ਲਈ ਕੀ ਇਹਤਿਆਤ ਕਰਨੀ ਚਾਹੀਦੀ ਤਾਂ ਕਿ ਮੋਰਟੈਲਿਟੀ ਘੱਟ ਤੋਂ ਘੱਟ? ਠੰਡ ਤੋਂ ਬਚਾਉਣਾ ਚਾਹੀਦਾ, ਉਹਨਾਂ ਨਾਲ ਖਾਸ ਖਿਆਲ ਰੱਖਣਾ ਚਾਹੀਦਾ। ਵੇਖਦਾ ਠੰਡ ਤੋਂ ਕਿਵੇਂ ਬਚਾਉਣਾ ਚਾਹੀਦਾ? ਕੀ ਖੁਰਾਕ ਦੇਣੀ ਚਾਹੀਦੀ ਹੈ? ਅੰਦਰ ਬੰਨ ਕੇ ਰੱਖਣਾ ਚਾਹੀਦਾ। ਅੰਡੇ ਛੰਡੇ, ਕੱਚੇ ਅੰਡੇ ਵਗੈਰਾ ਦੇਈਦੇ ਨੇ। ਗੁੜ ਛੋੜ ਉਹਨਾਂ ਨੂੰ ਦੇ ਖੜੀਦਾ। ਅੰਡੇ ਕਿਵੇਂ ਉਹਨਾਂ ਨੂੰ ਘੋਲ ਕੇ ਨਾਲ 'ਚ? ਘੋਲ ਕੇ ਨਾਲ ਦੇਣੀ। ਹਾਂਜੀ।
ਠੀਕ ਹੈ। ਮੂੰਹ 'ਚ ਰੱਖ ਕੇ ਤੋੜ ਦੇਣਾ। ਗੁੜ ਕਿੰਨਾ ਕੁ ਦੇਣਾ ਚਾਹੀਦਾ? ਗੁੜ ਥੋੜਾ ਥੋੜਾ ਹੀ ਪਾ। ਇੱਕ ਸੈਕਿੰਡ, ਮੂੰਹ 'ਚ ਰੱਖ ਕੇ ਤੋੜੀਏ ਤੇ ਛਿਲਕਾ ਖਰਾਬ ਨਹੀਂ ਲੱਗਦਾ? ਨਹੀਂ ਛਿਲਕਾ ਵੀ ਖਾ ਜਾਂਦੇ? ਛਿਲਕਾ ਵੀ ਖਾ ਜੀ। ਅੱਛਾ ਇਹ ਦੱਸੋ ਕਿ ਜਾਵਾਂ ਨੂੰ ਮਲੱਪ ਜਿਹੜੇ ਪੈ ਜਾਂਦੇ ਨੇ ਇਹਦਾ ਕੀ ਇਲਾਜ ਹੈ ਜਾਂ ਕੀ ਕਰਨਾ ਚਾਹੀਦਾ ਬਚਾਉਣ? ਡਾਕਟਰ ਆਂਦਾ ਉਹ ਦਵਾਈ ਦੇ ਕੇ ਜਾਂਦਾ ਜੀ। ਦਵਾਈ ਦਾ ਨਾਂ ਯਾਦ ਹੋਏ ਜਿਹੜੀ? ਨਿਲਜ਼ੈਨ ਪਲੱਸ ਦਵਾਈ ਹੈ। ਇਹਨਾਂ ਨੂੰ ਮਲੱਪ ਕਿਉਂ ਪੈਂਦੇ ਨੇ ਤੁਹਾਨੂੰ ਪਤਾ ਹੋਏਗਾ? ਹੀਟੀ ਖਾ ਲੈਂਦੇ ਨੇ, ਥੱਲੇ ਮੂੰਹ 'ਚ ਮਾਰ ਲੈਂਦੇ ਨੇ ਮਿੱਟੀ ਨਾਲ। ਤੁਸੀਂ ਬੜੀ ਅੱਛੀ ਮਾਲੂਮਾਤ ਦਿੱਤੀਆਂ ਨੇ, ਤੁਹਾਡਾ ਬਹੁਤ ਸ਼ੁਕਰੀਆ। ਅਗਰ ਕੋਈ ਦੋਸਤ ਤੁਹਾਡੇ ਨਾਲ ਗੁਫ਼ਤਗੂ ਕਰਨ ਦਾ ਸ਼ੌਕ ਰੱਖਦਾ ਹੈ, ਕੋਈ ਫ਼ੋਨ ਨੰਬਰ ਮਿਲੇਗਾ? ਲੱਭ ਜਾਏਗਾ। ਬੋਲਿਆ ਜੀ। 0316 ਜੀ 71777733। ਬਹੁਤ ਸ਼ੁਕریہ سر، السلام علیکم۔ وعلیکم السلام۔